ਕੋਈ ਨਹੀਂ ਰਿਹਾ, ਪੁੱਛ ਪ੍ਰਤੀਤ ਕੋਈ ਨਹੀਂ ਜੀ। ਉਹ ਕਹਿੰਦੇ ਨੇ ਜਿਹੜਾ ਤਕੜਾ ਬੰਦਾ ਉਹਦੀ ਚੱਲ ਰਹੀ ਆ, ਮਾੜੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਜੀ। ਅੱਛਾ, ਹੁਣ ਕਮੇਟੀ ਦੇ ਤੁਸੀਂ ਮੁਤਮਿਨ ਨਹੀਂ ਹੈਗੇ ਜੀ ਰੂਲਸ ਤੋਂ? ਕਮੇਟੀ ਦੇ ਬਸ ਪੂਰੇ ਮੁਤਮਿਨ ਕੋਈ ਨਹੀਂ। ਜਿਸ ਤਰ੍ਹਾਂ ਨਾ ਇੱਕ ਤਰੀਕੇ ਨਾਲ ਚੱਲਦੀ ਆ, ਇੱਕ ਦੌੜ ਉੱਧਰ ਦੇ ਦਿੰਦੇ ਆ ਜ਼ਿਲ੍ਹੇ 'ਚ, ਇੱਕ ਇੱਧਰ ਦੇ ਦਿੰਦੇ ਆ। ਉਹ ਕਹਿਣ ਦਾ ਮਤਲਬ ਮਸਲਾ ਬਣਦਾ ਦੌੜ ਦਾ। ਹੁਣ ਮੈਂ ਦੌੜ ਕਰਾਈ ਨਾ, ਮੈਂ ਇਹਨਾਂ ਕੋਲ ਟਾਈਮ ਲਿਆ ਜੀ ਪਹਿਲਾਂ 5 ਤਰੀਕ ਦਾ, ਇਹਨਾਂ ਨੇ ਬਾਅਦ 'ਚ ਦੌੜ ਦਾ 8 ਤਰੀਕ ਦਾ ਵੀ ਟਾਈਮ ਦੇ ਦਿੱਤਾ। ਅੱਛਾ ਜੀ। ਹੁਣ ਉਹਦੀ ਵਜ੍ਹਾ ਨਾਲ ਮੇਰੀ ਕੱਲ ਗੱਡੀਆਂ ਬਹੁਤ ਘੱਟ ਭੱਜੀਆਂ, ਮੇਰਾ ਸ਼ੌਕ ਨਹੀਂ ਪੂਰਾ ਹੋਇਆ ਜਿਸ ਤਰ੍ਹਾਂ ਮੈਂ ਸ਼ੌਕ ਕਰਾਨਾ। ਗਰਾਊਂਡ ਭਰਦਾ, ਰੌਂਡ ਭਰ ਕੇ ਜਾਂਦੇ ਜਿਸ ਤਰ੍ਹਾਂ। ਅੱਛਾ ਜੀ, ਇਹ ਗੱਲ ਜਿਹੜੀ ਤੁਹਾਡੀ ਕੀਤੀ ਹੋਈ ਹੈ ਕਮੇਟੀ ਤੱਕ ਵੀ ਪਹੁੰਚਣੀ ਹੈ ਤੁਸੀਂ, ਕਿਉਂਕਿ ਕੋਈ ਵੀ ਜਦੋਂ ਰੂਲਸ ਬਣਦੇ ਆ ਜੀ ਉਹਦੇ ਬਾਰੇ ਜਿਨ੍ਹਾਂ ਤੇ ਰੂਲਸ ਦਾ ਅਪਲਾਈ ਹੋਣਾ ਹੁੰਦਾ ਜੀ, ਇੰਪਲੀਮੈਂਟ ਹੋਣਾ ਹੁੰਦਾ, ਉਹ ਦੋਸਤ ਜਦੋਂ ਆਪਣੀ ਰਾਏ ਪੇਸ਼ ਕਰਦੇ ਆ, ਰੂਲਸ ਬਣਾਉਣ ਵਾਲਿਆਂ ਨੂੰ ਵੀ ਪਤਾ ਲੱਗਦਾ ਵੀ ਇਹਨੂੰ ਜੇ ਇਸ ਤਰ੍ਹਾਂ ਕੀਤਾ ਜਾਵੇ ਤੇ ਬਿਹਤਰ ਹੀ ਆ। ਇਸ ਤਰ੍ਹਾਂ ਆਵਾਮ ਚਾਹ ਰਹੀ ਆ ਜਿਨ੍ਹਾਂ ਉੱਤੇ ਅਸੀਂ ਅਪਲਾਈ ਕਰ ਰਹੇ ਹਾਂ, ਤੇ ਤੁਸੀਂ ਕੀ ਕਹੋਗੇ ਕਮੇਟੀ ਨੂੰ ਕਿ ਇਸ ਗੱਲ ਨੂੰ ਇਸ ਤਰ੍ਹਾਂ ਕਰੋ ਜੀ? ਹੁਣ ਸਿਰਫ ਗੱਡੀਆਂ 3-3 ਚਲੀ ਜਾਂਦੀਆਂ ਜੀ, ਮੁਕਾਬਲੇਬਾਜ਼ੀ ਦੀ ਜਿੱਦਬਾਜ਼ੀ ਦੀ ਚਲੀ ਜਾਂਦੀਆਂ, ਬਾਕੀ ਸਾਰੇ ਘਰ ਰਹਿ ਜਾਂਦੇ। ਕਿਉਂ? ਉਹ ਪਰਸੋਂ ਭੱਜਿਆ ਹੁੰਦਾ, ਉਹਨੇ ਅੱਜ ਕਾਹਨੂੰ ਭੱਜਣਾ? ਇਸ ਤਰ੍ਹਾਂ ਕਰਕੇ ਬੜਾ ਮਸਲਾ ਬਣਦਾ। ਇਹ ਤਾਂ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਨਾ, ਪੁੱਛੇ ਦੱਸੇ ਵੀ ਭਾਈ ਜੀ ਕਿਹੜਾ। ਹੁਣ ਸਦਰ ਜਿਹੜੇ ਇੱਧਰ ਸਾਡੇ ਸਦਰ ਆ ਉਹ ਭਾਈ ਜੀ ਆਪਣੀ ਮਰਜ਼ੀ ਨਾਲ ਟਾਈਮ ਦੇ ਦਿੰਦੇ, ਜਿਹੜੇ ਪਰਲੇ ਸਦਰ ਆ ਉਹ ਆਪਣੀ ਮਰਜ਼ੀ ਨਾਲ ਟਾਈਮ ਦੇ ਦਿੰਦੇ, ਜਿਹੜੇ ਸਦਰਾਂ ਦੇ ਥੱਲੇ ਆ ਨਾਇਬ ਸਦਰ ਆ ਉਹ ਭਾਈ ਜੀ ਆਪਣੀ ਮਰਜ਼ੀ ਨਾਲ ਤਲਕ ਵਾਲਿਆਂ ਨੂੰ ਟਾਈਮ ਦੇ ਦਿੰਦੇ ਆ। ਕੋਈ ਨਹੀਂ ਪਤਾ ਚੱਲ ਰਿਹਾ ਕਮੇਟੀ ਕਿਹੜੀ ਆ ਕਿ ਨਹੀਂ ਆ। ਬਲਕਿ ਇਹ ਤੋਂ ਪਹਿਲਾਂ ਸੇਠ ਬੂਟਾ ਸਾਹਿਬ ਸੀਗੇ, ਅਸੀਂ ਉਹਨੂੰ ਮੰਨਦੇ ਆ, ਹੁਣ ਵੀ ਸਦਰ ਅਸੀਂ ਉਹਨੂੰ ਮੰਨਦੇ ਆ, ਲੇਕਿਨ ਉਹ ਬਹੁਤ ਬਿਹਤਰ ਸੀ। ਉਹਨਾਂ ਨੇ ਕਰਿਆ ਹਾਰ ਜੀਤ ਕਰਦੀ ਤਾਂ ਉਹਨਾਂ ਨੇ ਕਰ ਦੇਣੀ ਆ। ਉਹ ਕਿਹਨਾਂ ਨੇ ਜੀ? ਗੁੜਵਾਨਾ ਨੇ। ਅੱਛਾ ਹਾਂ, ਜਦ ਵਿਕ ਜੇ ਗਏ ਯਾਰ ਤੂੰ ਮੇਰਾ ਬਲਦ ਵਧਾਣਾ ਤੇ ਕਾਮੀ ਦਾ ਰਾਣਾ ਹੈ, ਮੈਂ ਮੜ ਜਾ ਤੁਣਕਾ ਮਾਰ ਦੇਣਾ। ਅੱਛਾ ਜੀ। ਕਾਮੀ ਦੇ ਬਲਦ ਪਰ ਜੇ ਮੈਂ ਬੈਠਾ, ਮੈਂ ਮੜ ਜਾ ਤੁਣਕਾ ਮਾਰ ਦੇਣਾ, ਦੂਏ ਨੂੰ ਵਧਾ ਦੇਣਾ। ਕਿਆ ਕਹਿੰਦੇ ਜੀ ਹੁਣ ਯਾਨੀ ਉਹ ਬਿਸਮਿल्लाहिर्रहमानिर्रहीम। अस्सलाम वालेकुम नाज़रीन, ਤੁਸੀਂ ਵੇਖ ਰਹੇ ਹੋ ਸ਼ਹੀਨ ਆਫੀਸ਼ੀਆ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਹਿਬਾਜ਼ ਸ਼ਹੀਨ। ਇਸ ਵੇਲੇ ਜੀ ਅਸੀਂ ਲੈਂਦੇ ਪੰਜਾਬ ਪਾਕਿਸਤਾਨ, ਜ਼ਿਲ੍ਹਾ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਦੇ ਪਿੰਡ 488 ਗਾਹਬੇ ਅੱਡਾ ਜ਼ਫਰ ਚੌਕ ਅੱਡੇ ਤੋਂ ਮਾਮੂਗੰਜ ਨੂੰ ਜਾਂਦੇ ਆ। ਇਹ ਅੱਡਾ ਜ਼ਫਰ ਚੌਕ ਦਾ ਹੀ ਪਿੰਡ ਆ, ਬਲਕਿ ਜ਼ਫਰ ਚੌਕ ਜੋ ਹੈ ਇਸੇ ਪਿੰਡ ਦਾ ਅੱਡਾ ਮਾਮੂਗੰਜ ਨੂੰ ਜਾਂਦੇ ਆ ਜੀ। ਅਸੀਂ ਉੱਥੇ ਮੌਜੂਦ ਆ ਜੀ। ਸਾਡੇ ਨਾਲ ਰਾਣਾ ਕਾਮਰਾਨ ਸਾਹਿਬ ਜੀ, ਪੰਜਾਬ ਸਵੀਟਸ ਵਾਲੇ, ਪੰਜਾਬ ਸਰਗੁਦਾ ਸਵੀਟਸ ਜੀ, ਅੱਡਾ ਜ਼ਫਰ ਚੌਕ, ਔਰ ਉਹਨਾਂ ਦੇ ਅੰਕਲ ਜੀ ਰਾਣਾ ਇਬਰਾਹੀਮ ਸਾਹਿਬ ਜੀ। ਤੇ ਇਹਨਾਂ ਦੇ ਫੈਮਿਲੀ ਵੀ ਇਹ ਸ਼ੌਕ ਕਰਦੀ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਸ਼ੌਕ ਕਦੋਂ ਤੋਂ ਕਰ ਰਹੇ ਆ ਜੀ, ਕਿਸ ਤਰ੍ਹਾਂ ਕਰ ਰਹੇ ਜੀ। अस्सलाम वालेकुम जी। सलाम वालेकुम सलाम जी। राणा साहब की हाल है जी? ठीक ठाक जी, अल्लाह का शुक्र है जी। और तबीयत सेहत वाला जी? माशाल्लाह शुक्र है जी अल्लाह का, ਜਿਹੜਾ ਟਾਈਮ ਟੱਪ ਜਾ ਜੀ। ਅੱਛਾ ਰਾਣਾ ਸਾਹਿਬ, ਤੁਹਾਡੀ ਫੈਮਿਲੀ ਪਾਕਿਸਤਾਨ ਬਣਨ ਤੋਂ ਪਹਿਲਾਂ ਦੇ ਇੱਧਰ ਆ ਜਾਂ ਉਸ ਟਾਈਮ ਉਧਰੋਂ ਆਏ ਜੀ? ਪਹਿਲਾਂ ਦੀ ਹੈ ਜੀ, ਪਹਿਲਾਂ ਦੀ ਇੱਥੇ ਆ ਜੀ। ਤੁਸੀਂ ਜਾਨੀ ਬਸ਼ਿੰਦੇ ਲੋਕਲ ਆ ਜੀ? ਜੇ ਮਹੀਨਾ ਬਾਅਦ ਹੋਈਆਂ ਨੇ ਉਦੋਂ ਦੇ ਆ ਜੀ। ਅੱਛਾ ਜੀ, ਲੋਕਲ ਆ ਜੀ ਤੁਸੀਂ? ਪਾਰਟੀਸ਼ਨ ਤੋਂ ਪਹਿਲਾਂ ਦੇ ਇੱਥੇ ਆ ਜੀ? ਹਾਂਜੀ, ਅੱਧੇ ਕੁ ਜੀ ਉੱਥੇ ਰਹੇ, ਅੱਧੇ ਕੁ ਜੀ ਇੱਥੇ ਆ ਕੇ ਜਦੋਂ ਜ਼ਮੀਨਾਂ ਬਾਅਦ ਹੋਈਆਂ। ਆਉਣ ਜਾਣ ਹੈ ਸੀ ਜੀ? ਹਾਂਜੀ ਠੀਕ ਜੀ। ਹਾਂਜੀ। ਤੇ ਇਹ ਜਿਹੜਾ ਜੀ ਆਪਣਾ ਮਾਲ ਡੰਗਰ ਰੱਖਣ ਦਾ ਤੇ ਜ਼ਿਮੀਂਦਾਰਾਂ ਦਾ ਆਪਣਾ ਕੰਮ ਆ ਜੀ, ਪਹਿਲੇ ਹੀ ਸ਼ੌਂਕ ਆ ਜੀ, ਪੇਸ਼ਾ ਹੀ ਆ ਜੀ। ਸ਼ੌਕ ਤੋਂ ਇਲਾਵਾ ਪੇਸ਼ਾ ਜੀ। ਫਿਰ ਇਹਦੇ ਵਿੱਚੋਂ ਜੀ ਇਸ ਕੰਮ ਦੇ ਵਿੱਚੋਂ ਜੀ ਸ਼ੌਕ ਨਿਕਲਦੇ ਆ। ਹਾਂਜੀ। ਤੇ ਬੈਲ ਦੌੜ ਦਾ ਇੱਕ ਸ਼ੌਕ ਆ ਜੀ, ਇਹਨਾਂ ਨੂੰ ਭਜਾਉਂਦੇ ਆ। ਹਾਂਜੀ, ਇਹ ਜ਼ਿਮੀਂਦਾਰੂ ਸ਼ੌਂਕ ਸੀਗਾ। ਪਹਿਲਾਂ ਸੌਣ ਅਸੂ ਖੱਤੇ 'ਚ ਭਜਾ ਲੈਣਾ, ਹਾਂਜੀ, ਤੇ ਫਿਰ ਚੇਤਰ ਫੱਗਣ 'ਚ ਭਜਾ ਲੈਣਾ, ਨਾਲੇ ਆਪਣੇ ਹਲੋਲ ਵਾਹੀ ਜਾਣੇ। ਅੱਛਾ ਜੀ। ਹਾਂਜੀ, ਹੁਣ ਸ਼ੌਂਕ ਹੋ ਗਿਆ, ਫਿਰ ਹੁਣ ਤਾਂ ਵਿਹਲੇ ਹੀ ਰੱਖਦੇ ਹਾਂ ਜੀ। ਤੁਸੀਂ ਸ਼ੁਰੂ ਤੋਂ ਹੀ ਤੁਹਾਡੀ ਫੈਮਿਲੀ 'ਚ ਸ਼ੌਕ ਕਰਦੇ ਆ ਜੀ? ਹਾਂਜੀ, ਸ਼ੁਰੂ ਤੋਂ ਜੀ। ਅੱਛਾ ਜੀ। ਸਾਡੇ ਬਾਬੇ ਵੀ, ਦਾਦੇ ਵੀ, ਪਿਓ ਵੀ ਯਾਨੀ ਕਰਦੇ ਰਹੇ ਸ਼ੌਂਕ। ਕਿਹੜਾ ਤੁਸੀਂ ਸ਼ੌਕ ਕੀਤਾ ਜੀ? ਸੁਹਾਗੇ ਦਾ, ਕਿਰਲੇ ਦਾ? ਉਹ ਨਹੀਂ ਕਰਿਆ ਜੀ, ਸਿਰਫ ਰੇੜੀ ਦਾ ਕੀਤਾ ਜੀ? ਰੇੜੀ ਦਾ ਕਰਿਆ। ਹਾਂਜੀ। ਅੱਛਾ ਜੀ। ਹਾਂਜੀ, ਕਿਰਲੇ ਸੁਹਾਗੇ ਦਾ ਕੋਈ ਨਹੀਂ ਕਰਿਆ। ਵੈਸੇ ਦੇਖਣ ਚਲੇ ਗਏ, ਉਹ ਸਾਡੇ ਨਾ ਪਸੰਦ ਰਿਹਾ ਸ਼ੌਂਕ। ਅੱਛਾ ਜੀ। ਉਹ ਇੱਕ ਦੋ ਵਾਰੀ ਨਾ ਲੱਤਾਂ ਪਰ ਵੀ ਸੁਹਾਗਾ ਚੜ ਗਿਆ, ਹਾਂਜੀ, ਬਲਦ ਦੇ। ਇੱਕ ਦੋ ਵਾਰੀ ਬੰਦਾ ਵੀ ਗਾਹਾਂ ਡਿੱਗਿਆ, ਉਹ ਸਾਡੇ ਹੀ ਨਹੀਂ ਨਾ ਪਸੰਦ ਸੀ। ਤੁਸੀਂ ਖੁਦ ਵੀ ਸਵਾਰੀ ਕੀਤੀ ਹੈ ਜੀ? ਕੀਤੀ ਹੈ ਜੀ, ਬੈਲ ਦੀ ਜੀ? ਹਾਂਜੀ। ਅੱਛਾ, ਇਹ ਹੁਣ ਕਰਦੇ ਤੁਸੀਂ ਸਵਾਰੀ ਜੀ? ਨਹੀਂ, ਹੁਣ ਨਹੀਂ। ਤੁਸੀਂ ਕਦੋਂ ਸਵਾਰੀ ਕਰਦੇ ਰਹੇ ਜੀ? ਹੁਣ ਨਾ 4-5 ਸਾਲ ਹੋ ਗਏ ਛੱਡਤਾ। ਹੁਣ ਬੜੇਪਾ ਜਾਣ ਜੇ ਕਮਜ਼ੋਰੀ। 4-5 ਸਾਲ ਤੋਂ ਪਹਿਲਾਂ ਤਾਂ ਕਰਦੇ ਰਹੇ ਤੁਸੀਂ? ਹਾਂਜੀ। ਅੱਛਾ ਜੀ, ਤੁਸੀਂ ਸਵਾਰੀ ਕਰਦਿਆਂ ਹੋਇਆਂ ਜੀ ਕਿਹੜੇ ਸਵਾਰ ਨੂੰ ਫਾਲੋ ਕੀਤਾ ਜੀ? ਕਿਹੜੇ ਸਵਾਰ ਵਾਲ ਦੇਖ ਕੇ? ਸਾਡੇ ਹਾਣ ਦੇ ਪਤਾ ਕਿਹੜੇ ਸੀਗੇ? ਹਾਂਜੀ, ਇਹ ਜੂਸੀ ਪੱਕੇ ਖਵਾਲਾ, ਇੱਕ ਮੇਦੋ ਗੁੱਜਰ। ਹਾਂਜੀ ਹਾਂਜੀ। ਤੇ ਰਹਿਮੇ ਸ਼ਾਹ ਦਾ ਸੀਗਾ, ਸਾਡਾ ਮਾਮਾ ਹੀ ਲੱਗਦਾ ਸੀਗਾ, ਫੂਰਾ ਸੀਗਾ। ਅੱਛਾ ਜੀ। ਹਾਂਜੀ, ਕਈ ਸੀਗੇ ਯਾਨੀ ਹਾਣ ਪਵਾਨ, ਉਹ ਵਿਚਾਰੇ ਟੁਰ ਗਏ। ਅੱਛਾ ਜੀ। ਤੇ ਹੁਣ ਸਾਡੇ ਨੰਬਰ ਆ ਗਿਆ ਜੀ ਜਾਣ ਦਾ ਗਾਹਾਂ। ਹਾਂਜੀ ਹਾਂਜੀ, ਭਾਈ ਸੀਗਾ। ਹਾਂਜੀ, ਆਹ ਮੁੰਡਿਆਂ ਦਾ ਪਿਓ ਵੀ ਸੀ। ਹਾਂਜੀ। ਅੱਛਾ ਜੀ। ਹਾਂਜੀ, ਤਾਇਆ ਸੀਗਾ ਜੀ ਇਹਦਾ। ਅੱਛਾ ਜੀ। ਹਾਂਜੀ। ਤੇ ਉਸ ਦੌਰ 'ਚ ਵੀ ਕੋਈ ਗਰੁੱਪਬਾਜ਼ੀ ਹੁੰਦੀ ਸੀ ਜੀ? ਧੜੇ ਹੁੰਦੇ ਸੀ ਜੀ? ਧੜੇਬਾਜ਼ੀਆਂ ਸੀਗੀ, ਐਵੇਂ ਹੀ ਲਗਬਾਜ਼ੀਆਂ, ਬਸ ਐਵੇਂ। ਉਸ ਦੌਰ 'ਚ ਕਿੰਨੀਆਂ ਪਾਰਟੀਆਂ ਹੁੰਦੀਆਂ ਸੀ ਜੀ? ਬਥੇਰੀਆਂ ਜੀ, ਹਰ ਪਿੰਡ ਦੀ ਪਾਰਟੀ ਬਣ ਜਾਣੀ। ਉਹ ਜੇ ਮੇਰੀ ਗੱਡੀ ਵੱਧ ਗਈ, ਹਾਂਜੀ, ਫਿਰ ਉਹ ਦਿਲ 'ਚ ਇਹੀ ਸੀਗੀ ਯਾਰ ਇਹਦੀ ਹਰੇ ਮੇਰੀ ਵਧੇ, ਇਹਦੀ ਹਰੇ ਮੇਰੀ ਵਧੇ। ਜੇ ਰਹਿ ਗਿਆ ਨਾ ਵੀ ਆਪਣੇ ਏਰੀਏ ਦੀ ਇੱਕ ਗੱਡੀ ਵੱਧ ਗਈ, ਫਿਰ ਉਸੇ ਦੇ ਨਾਰੇ ਮਾਰਨੇ ਸਾਰਿਆਂ ਨੇ। ਅੱਛਾ ਜੀ। ਵੀ ਸਾਡੇ ਏਰੀਏ ਦੀ ਵੱਧ ਜਾਵੇ। ਸਹੀ ਜੀ। ਸਾਡੇ ਪਿੰਡ ਦੇ ਹੀ ਨਾਂ ਲਿਕੜ ਜਾਵੇ। ਅੱਛਾ ਜੀ। ਹਾਂਜੀ। ਤੇ ਉਦੋਂ ਦੌੜਾਂ ਜੀ ਇੱਥੇ ਤੁਹਾਡੇ ਜੂਹ ਦੇ ਵਿੱਚ, ਤੁਹਾਡੇ ਇਲਾਕੇ 'ਚ ਕਿਹੜੇ ਪਿੰਡਾਂ 'ਚ, ਕਿਹੜੀ ਜਗ੍ਹਾ ਤੇ ਹੁੰਦੀਆਂ ਸੀ ਜੀ? ਕਿਆਣੇ।
ਯਾਨੀ ਵੱਡੀ ਦੌੜ ਕਿਆਣੇ ਵਾਲਾ ਗਰਾਊਂਡ ਜਿਹੜਾ ਹੁਣ ਇੱਥੇ ਨਹੀਂ ਔਰਲਾ ਗਰਾਊਂਡ ਸੀਗਾ ਜੀ, ਔਰਲਾ ਸੀਗਾ 92 ਵਾਲੇ ਬਾਅਦ ਚ ਬਣੇ। ਅੱਛਾ ਕਿਆਣੇ ਚ ਬਾਹਰ ਨਿਕਲਦਾ ਜਿਹੜਾ ਉਹ ਪਿਆ ਰੋਆਂ ਦੇ ਨਾਲ ਜੀ ਬਕਾਇਆ ਪਿਆ ਜੀ। ਅੱਛਾ ਜੀ ਪਹਿਲਾਂ ਇਹੀ ਸੀਗਾ। ਉਸ ਤੋਂ ਇਲਾਵਾ ਜੀ ਆਪਣੀ ਜੂਸ ਜੀ ਇੱਥੇ ਨਹੀਂ ਉਦੋਂ ਤਾਂ ਫਿਰ ਬੈਂਸਾਂ ਸੀਗੀਆਂ, ਬੈਂਸਾਂ ਚ ਬਲਦ ਭਜਾਣੇ। ਅੱਛਾ ਬੈਂਸਾਂ ਦੇ ਉੱਤੇ ਜੀ ਟਾਈਮ ਦੇ ਭਜਦੇ ਹੁੰਦੇ ਸੀ ਜਾਂ ਨਹੀਂ? ਅਸੀਂ ਤਾਂ ਭਜਾਏ ਯਾਨੀ 3 ਉਦੋਂ ਗੱਡੀਆਂ ਭਜਦੀਆਂ ਸੀਗਾ, ਦੌੜਾਂ 2 3 ਲੱਗਦੀਆਂ ਸੀਗੀਆਂ, 3 ਦੌੜਾਂ ਤਾਂ ਆਮ ਲੱਗਦੀਆਂ ਸੀਗੀਆਂ। ਅੱਛਾ ਜੀ ਉਹਦਾ ਫਾਸਲਾ ਕਿੰਨਾ ਹੁੰਦਾ ਸੀ ਜੀ? ਫਾਸਲਾ 2 ਮਰਬੇ ਯਾਨੀ 11 ਕਿੱਲੇ ਵੀ, ਜਿਹੜੀ ਛੋਟੀ ਦੌੜ ਸੀਗੀ ਜੀ 9 ਕਿੱਲੇ ਰੱਖ ਲਓ, 8 ਰੱਖ ਲਓ, ਜਿਹੜੀ ਛੋਟੀ ਸੀਗੀ ਹਾਂਜੀ ਯਾਨੀ ਆਮ 10 ਕਿੱਲੇ ਤਾਂ ਆਮ ਰੱਖਦੇ ਸੀਗੇ। ਅੱਛਾ ਜੀ ਤੁਸੀਂ ਸਵਾਰੀ ਕਰਦਿਆਂ ਹੋਇਆਂ ਜੀ ਆਪਣੇ ਬੈਲਾਂ ਦੀ ਸਵਾਰੀ ਕਰਦੇ ਸੀ ਜਾਂ ਕਿ ਹੋਰਾਂ ਲੋਕਾਂ ਦੇ ਵੀ ਭਜਾ ਲੈਂਦੇ ਸੀਗੇ ਜੀ? ਨਹੀਂ ਹੋਰਾਂ ਪਰ ਤਾਂ ਕਦੇ ਐਵੇਂ ਸ਼ੌਂਕੀ ਨਾਲ ਬਹਿ ਜਾਂਦੇ, ਜ਼ਿਆਦਾ ਹੀ ਆਪਣੇ ਭਜਾਏ। ਅੱਛਾ ਜੀ ਹੋਰਾਂ ਦੇ ਸ਼ੌਕ ਨਾਲ ਬਹਿ ਗਏ, ਇੱਕ ਪ੍ਰੋਪਰ ਕੰਮ ਦੇ ਸਿਲਸਿਲੇ 'ਚ ਨਹੀਂ ਜਿਸ ਤਰ੍ਹਾਂ ਨਾ। ਹਾਂ ਉਹ ਵੀ ਕਿਸੇ ਨੇ ਮਜਬੂਰ ਕਰਿਆ ਨਾ, ਯਾਰ ਬਹਿ ਜਾ ਐਵੇਂ ਤਾਂ ਬਹਿ ਕੇ ਭਜਾ ਲਏ। ਤੇ ਜਿਹੜੇ ਟੋਬੇ ਭਜਾਏ ਨਾ ਅਸੀਂ ਰਾਣੇ ਸ਼ਰੀਫ ਨਾਲ, ਇੱਕ ਪੀੜਾ ਤੇ ਬੱਗਾ ਵਾਲ ਸੀਗੇ ਹਾਂਜੀ, ਉੱਥੇ ਭਾਈ ਨੇ ਵੱਡੇ ਨੇ ਭਜਾਏ, ਉਮਰਦੀਨ ਨੇ ਤੇ ਰਮਜ਼ਾਨ ਨੇ। ਅੱਛਾ ਜੀ ਹਾਂਜੀ ਫਿਰ ਉਹਨੇ ਰਾਣੇ ਨੇ ਚਾਰੇ ਦਿਆ ਸਾਨੂੰ, ਕਹਿੰਦਾ ਇੱਥੇ ਆਇਆ ਜੀ ਪੀਰ ਮੱਲ। ਤੁਸੀਂ ਰਾਣਾ ਸ਼ਰੀਫ ਸਾਹਿਬ ਦੇ ਖਿਲਾਫ ਭਜਾਏ ਕਿ ਉਹਨਾਂ ਦੇ ਗਰੁੱਪ ਸੀ? ਉਹਨਾਂ ਦੇ ਗਰੁੱਪ ਕੋਈ ਨਹੀਂ ਸੀਗੇ। ਅੱਛਾ ਜੀ ਖਿਲਾਫ ਸੀਗੇ। ਹਾਂ ਜੇ ਉਹਦੇ ਖਿਲਾਫ ਨਾ ਹੁੰਦੇ ਫਿਰ ਉਹਨੇ ਸਾਨੂੰ ਕਿਸੇ ਖਾਤੇ ਪਾ ਲੈਣਾ ਸੀਗਾ। ਅੱਛਾ ਜੀ ਫਿਰ ਉਹਨਾਂ ਨੇ ਇਰਾਦਾ ਕਰਿਆ ਵੀ ਇਹ ਬਲਦ ਨਾਲ ਸਾਡੇ ਹਰਨ ਵਾਲੇ ਕੋਈ ਨਹੀਂ ਹੈਗੇ, ਵੀ ਇਹ ਜੋਗ ਪਾੜੋ। ਫਿਰ ਸਾਡੇ ਕੋਲ ਇੱਕ ਬਲਦ ਲੈ ਗਏ ਉਹਨਾਂ ਦਿਨਾਂ 'ਚ 8000 ਦਾ। ਅੱਛਾ ਜੀ ਹਾਂਜੀ ਤੇ ਦੂਆ ਫਿਰ ਅਸੀਂ ਵੇਚ ਲਿਆ ਸੀਗਾ। ਤੇ ਤੁਸੀਂ ਸੇਠ ਸਾਹਿਬ ਦੇ ਗਰੁੱਪ ਦੇ ਸੀਗੇ ਜੀ? ਹਾਂਜੀ ਸੇਠ ਅਬਦੁਲ ਹਮੀਦ ਦੇ ਗਰੁੱਪ ਦੇ ਸੀਗੇ ਜੀ? ਨਹੀਂ ਜੀ ਨਹੀਂ, ਆਜ਼ਾਦ ਭਜਾਏ। ਅੱਛਾ ਜੀ ਹਾਂ ਹੁਣ ਐਵੇਂ ਤੈਨੂੰ ਕਹਿ ਦਈਏ ਜੀ ਫਲਾਣੇ ਦੇ ਕੋਈ ਆਪਣੇ ਉਸ ਦੌਰ ਦੀ ਜੀ ਕੋਈ ਦੌੜ ਤੁਹਾਨੂੰ ਯਾਦ ਹੋਵੇ ਜੀ, ਕੋਈ ਕਿਸ ਤਰ੍ਹਾਂ ਹੋਈ ਜੀ, ਕੋਈ 8 ਫਸ ਵਾਲੀ ਕੋਈ ਯਾਦਗਾਰ ਵਾਕਿਆ ਜੀ ਹੋਈ ਆ? ਹਾਂਜੀ ਰਾਣੇ ਸ਼ਰੀਫ ਦੇ ਤੇ ਉਹਦੀ ਆਪਣੇ ਗਾਮੇ ਰਾਮੀਆਂ ਦੀ। ਅੱਛਾ ਜੀ ਇਹ 5 ਉਹਨਾਂ ਦੀ ਦੌੜ ਸੀਗੀ ਆਪਣਾ 5 ਮੀਲ ਦੀ। ਅੱਛਾ ਜੀ ਕਿੱਥੋਂ ਕਿੱਥੇ ਤੱਕ ਜੀ? ਇੱਕ ਦੌੜ ਇਹ ਸੀਗਾ ਪੀਰ ਮਹਲ ਤੋਂ ਇੱਧਰ ਟੋਬੇ ਲੱਗ। ਅੱਛਾ ਜੀ ਹਾਂ ਵੇ ਇੱਕ ਦੌੜ ਰਾਣਾ ਵੱਧ ਗਿਆ ਸੀਗਾ, ਇੱਕ ਉਹ ਵੱਧ ਗਿਆ ਸੀਗਾ। ਅੱਛਾ ਜੀ ਫਿਰ ਇਹਨਾਂ ਪਰ ਚੈਲੰਜ ਲਾਤੇ ਸੀਗੇ ਵੀ ਹੁਣ ਬਲਦ ਨਹੀਂ ਤੁਸੀਂ ਭਜਾਣੇ। ਹਾਂਜੀ ਪਾਬੰਦੀ ਲਾਤੀ ਸੀ। ਉਹ ਕਿਹਨੇ ਲਾਈ ਸੀ ਜੀ? ਬਸ ਇੰਨੀ ਉਹਨਾਂ ਨੇ ਲਾਈ ਪਰਾਂ ਤੋਂ ਅੱਛਾ ਜੀ ਟੋਬੇ ਵਾਲੀ ਪਾਰਟੀ ਨੇ। ਤੇ ਕੋਈ ਤੁਹਾਡੀ ਆਪਣੀ ਦੌੜ ਜੀ ਕੋਈ ਦਿਲਚਸਪ ਜੀ? ਇੰਨੀ ਆਪਣੀ ਤਾਂ ਫਿਰ ਭਜਾਉਂਦੇ ਰਹੇ ਜੀ। ਕੋਈ ਤੁਹਾਡਾ ਕੋਈ ਦਿਲਚਸਪ ਵਾਕਿਆ ਜਿਹੜਾ ਤੁਹਾਨੂੰ ਅੱਜ ਵੀ ਯਾਦ ਹੋਵੇ ਜੀ? ਕਿਵੇਂ? ਹਾਂ ਨਹੀਂ ਜਿੱਤ ਕੇ ਤਾਂ ਆਏ ਅਸੀਂ, ਕਈ ਵਾਰੀ ਜਿੱਤ ਕੇ ਆਏ। ਅੱਛਾ ਜੀ ਕੱਪ ਹਲੇ ਵੀ ਪਏ ਆ, ਹੁਣ ਤਾਂ ਸਟੀਲ ਦੇ ਚੱਲ ਪਏ ਨਾ ਦੂਏ, ਉਦੋਂ ਪਿੱਤਲ ਕੇ ਦੇਵਾਂਗੇ ਜੀ। ਨਹੀਂ ਕੋਈ ਐਸੀ ਜਿੱਤ ਤੁਹਾਨੂੰ ਅੱਜ ਵੀ ਯਾਦ ਹੋਵੇ ਜਿਹੜੀ ਤੁਸੀਂ ਜਿੱਤੀ ਹੋਵੇ ਤੇ ਬੜਾ ਹੀ ਅਨੋਖੇ ਤਰੀਕੇ ਨਾਲ ਜਿੱਤੀ ਹੋਵੇ ਜਿੱਤ ਜੀ ਕੋਈ? ਹਾਂ ਜਿੱਤਿਆ। ਹਾਂਜੀ 2 ਵਾਰੀ ਜਿੱਤਿਆ ਜੀ, ਇੱਥੇ 3 ਵਾਰੀ ਇੱਥੇ ਕਿਆਣੇ ਜਿੱਤਿਆ। ਅੱਛਾ ਜੀ ਹਾਂ ਇੱਕ ਵਾਰੀ 92 ਵੀ ਜਿੱਤਿਆ। ਤੇ ਉਸ ਦੌਰ ਦੇ ਵਿੱਚ ਜੀ ਤੁਸੀਂ ਜਿਹੜੇ ਦੌੜ ਵਾਲੇ ਬੈਲ ਹੁੰਦੇ ਸੀ ਜੀ ਇਹਨਾਂ ਨਾਲ ਕੰਮ ਵੀ ਕਰ ਲੈਂਦੇ ਸੀ ਜਾਂ ਸਿਰਫ ਦੌੜਾਉਂਦੇ ਸੀ? ਨਹੀਂ ਕਰਦੇ ਵੀ ਸੀਗੇ, ਹਲ ਵੀ ਵਾਇਆ, ਵੇਲਣੇ ਵੀ ਚਲਾਏ। ਤੇ ਇਹਨਾਂ ਨੂੰ ਖੁਰਾਕ ਕੀ ਦਿੰਦੇ ਸੀ? ਖੁਰਾਕ ਦਿੰਦੇ ਸੀਗੇ, ਰੋਜ਼ ਦਾ ਪਾਈਆ ਮੱਖਣ। ਅੱਛਾ ਜੀ ਹਾਂਜੀ ਤੇ ਦੁੱਧ ਦਾ ਵੀ ਪਲਾਈ ਰੱਖਣਾ, ਤੇ ਜਦੋਂ ਫਰਾਈਆਂ ਕਰਨੀਆਂ ਉਦੋਂ ਅੱਧਾ ਕਿਲੋ ਕਿ ਯਾਨੀ ਉਂਝ ਰੋਜ਼ ਪਾਈਆ ਮੱਖਣੀ ਦੇਈ ਜਾਣੀ। ਅੱਛਾ ਜੀ ਦਾਣਾ ਦੋਣਾ ਪਾਈ ਜਾਣਾ। ਹਾਂਜੀ ਤੇ ਉਦੋਂ ਦੌੜ ਕਿੰਨੇ ਦਿਨਾਂ ਬਾਅਦ ਹੁੰਦੀ ਸੀ ਜੀ? ਦੌੜ ਤਾਂ 6 ਮਹੀਨੇ ਪਿੱਛੇ ਹੁੰਦੇ ਸੀਗੇ ਉਦੋਂ। ਜੇ ਸਾਲ 'ਚ ਕੋਈ 2-3 ਦੌੜਾਂ ਜੀ? ਹਾਂ ਬਸ ਇਹ ਜ਼ਿਆਦਾ ਨਹੀਂ, ਹੁਣ ਤਾਂ ਰੋਜ਼ ਹੀ। ਹਾਂਜੀ ਹੁਣ ਤਾਂ ਕਹਿਣੇ ਹੀ ਗਿਆ ਜੀ। ਅੱਛਾ ਜੀ ਹੁਣ ਦਾ ਸ਼ੌਕ ਤੇ ਉਦੋਂ ਦਾ ਸ਼ੌਕ ਜੀ ਹੁਣ ਵੱਧ ਗਿਆ ਸ਼ੌਕ। ਕੋਈ ਫਰਕ ਹੈ ਜੀ? ਨਹੀਂ ਹੁਣ ਵੱਧ ਗਿਆ ਜੀ। ਅੱਛਾ ਸ਼ੌਕ ਵੱਧ ਗਿਆ ਕਿ ਤਰੀਕੇਕਾਰ ਜੀ? ਤਰੀਕੇਕਾਰ ਵੀ ਵੱਧ ਗਿਆ। ਹੁਣ ਇੱਕ ਹੋਰ ਆ ਗਿਆ ਵੀ ਮਾੜੇ ਬੰਦੇ ਦੀ ਇਹ ਸ਼ੌਕ ਕੋਈ ਨਹੀਂ ਰਿਹਾ। ਉਹ ਕਿੱਦਾਂ ਜੀ? ਇਹ ਤਕੜੇ ਬੰਦੇ ਦਾ। ਹਾਂਜੀ ਮਾੜੇ ਬੰਦੇ ਦੇ ਤਾਂ ਕੋਈ ਹੁਣ ਬਲਦਾਂ ਪਰੇ ਨਹੀਂ ਬਹਿੰਦਾ। ਹਾਂਜੀ ਜਿਹੜੇ ਕਿਸੇ ਨੇ 2000 ਕਿਸੇ ਦੀ ਜੇਬ ਵਿੱਚ ਪਾਦਾ ਉਹਦੇ ਭਜਾ ਦੇਣੇ ਕਡਵਾਨਾਂ ਨੇ। ਅੱਛਾ ਜੀ ਫਿਰ ਉਹਨਾਂ ਦੀ ਮਰਜ਼ੀ। ਹਾਂਜੀ ਹੈਂ ਮਰ ਜਾ ਰਸਾ ਤੋੜਨ ਨੇ ਕਰਿਆ, ਹਾਰ ਜੀਤ ਕਰਦੀ ਤਾਂ ਉਹਨਾਂ ਨੇ ਕਰ ਦੇਣੀ ਆ। ਉਹ ਕਿਹਨਾਂ ਨੇ ਜੀ? ਗੁਡਵਾਨਾਂ ਨੇ। ਅੱਛਾ ਹਾਂ ਜਦ ਵਿਕ ਜੇ ਗਏ ਯਾਰ ਤੂੰ ਮੇਰਾ ਬਲਦ ਵਧਾਣਾ ਤੇ ਕਾਮੀ ਦਾ ਰਾਣਾ ਹੈ, ਮੈਂ ਮਰ ਜਾ ਤੁਣਕਾ ਮਾਰ ਦੇਣਾ। ਅੱਛਾ ਜੀ ਕਾਮੀ ਦੇ ਬਲਦ ਪਰ ਜੇ ਮੈਂ ਬੈਠਾ ਮੈਂ ਮਰ ਜਾ ਤੁਣਕਾ ਮਾਰ ਦੇਣਾ, ਦੂਏ ਨੂੰ ਵਧਾ ਦੇਣਾ। ਕਿਆ ਕਹਿੰਦੇ ਜੀ ਹੁਣ ਯਾਨੀ ਉਹ ਇਨਸਾਫ ਨਹੀਂ ਰਿਹਾ। ਅੱਛਾ ਜੀ ਤੇ ਫਿਰ ਤੁਸੀਂ ਜਦੋਂ ਇਨਸਾਫ ਨਹੀਂ ਰਿਹਾ ਮੈਦਾਨਾਂ ਨਾਲ ਫਿਰ ਕਿਉਂ ਜੁੜੇ ਆ ਹਲੇ ਤੱਕ ਜੀ? ਨਹੀਂ ਇਹ ਬਸ ਸ਼ੌਂਕ ਆ। ਅੱਛਾ ਜੀ ਸ਼ੌਂਕ ਜਦ ਜਾਂਦਾ ਹੀ ਨਹੀਂ ਹੈਗਾ। ਹੁਣ ਇਹ ਗਡਵਾਨ ਵਿਕਣ ਲੱਗ ਗਏ ਨਾ, ਉਦੋਂ ਸਾਡੇ ਦੌਰ 'ਚ ਇਹ ਵਿਕਦੇ ਨਹੀਂ ਸੀਗੇ। ਇਹਦਾ ਕਿੱਦਾਂ ਹੱਲ ਹੋ ਸਕਦਾ ਇਸ ਮਸਲੇ ਦਾ ਜੀ? ਉਹਦਾ ਹੱਲ ਇਹੀ ਆ ਵੀ ਇਹ ਗਡਵਾਨਾਂ ਦੀ ਇਮਾਨਦਾਰੀ। ਅੱਛਾ ਜੀ ਹਾਂ ਹਾਂਜੀ ਇਹ ਆਪਣੇ ਬੰਦਾ ਆਪ ਭਜਾ ਲਵੇ ਜਾਂ ਗਡਵਾਨੇ ਦੀ ਇਮਾਨਦਾਰੀ। ਅੱਛਾ ਜੀ ਹਾਂਜੀ ਹਾਂਜੀ ਕਿਆ ਤੇ ਤੁਹਾਡੇ ਕੋਲ ਵੀ ਬਾਬਾ ਜੀ ਇੱਥੇ ਸਕੰਦਰਾ ਬੈਲ ਖੜਾ ਜੀ, ਹੋਰ ਵੀ ਕੋਈ ਖੜਾ ਤੁਹਾਡੇ ਆਪਣੇ ਘਰ ਵੀ ਜੀ? ਇਹਦਾ ਭਤੀਜੇ ਦਾ ਖੜਾ ਹੈ ਨਾ ਸਕੰਦਰਾ? ਹਾਂ ਇਹ ਤੇ ਉਹ ਨਹੀਂ ਉੱਪਰ ਸਾਡੇ ਪਿੰਡ ਹੋਰ ਵੀ ਖੜਾ ਸੁਲਤਾਨ ਦੇ ਕੋਲ ਜੀ? ਸਾਡੇ ਕੋਲ ਹਲੇ ਕੋਈ ਨਹੀਂ, ਬੱਚੇ ਆ ਉਹ ਵੇਚ ਜੀ। ਹੁਣ ਅਸੀਂ ਗੱਲ ਕਰਦੇ ਹਾਂ ਜੀ ਰਾਣਾ ਕਾਮਰਾਨ ਸਾਹਿਬ ਨਾਲ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਹੋਰ ਬਾਈ ਕਾਮਰਾਨ ਠੀਕ ਠਾਕ ਜੀ? ਸ਼ੁਕਰ ਹੈ। ਤੇ ਤੁਸੀਂ ਕਦੋਂ ਦਾ ਸ਼ੁਰੂ ਕੀਤਾ ਜੀ ਸ਼ੌਕ ਇਹ? ਮੈਨੂੰ ਤਾਂ ਤਕਰੀਬਨ ਹੁਣ 5-7 ਸਾਲਾਂ ਤੋਂ ਬਾਅਦ, ਲੇਕਿਨ ਹੁਣ ਬਹੁਤਾ ਹੋ ਗਿਆ। ਪਹਿਲਾਂ ਮੱਠਾ ਸੀਗਾ ਜੀ।
ਅੱਛਾ। ਪਹਿਲਾਂ ਕਦੇ ਭੱਜ ਲਿਆ ਕਦੇ ਨਾ ਭੱਜੇ ਜੀ, ਸ਼ੌਕ ਕਰ ਲਿਆ ਛੱਡਤਾ ਜੀ, ਲੇਕਿਨ ਹੁਣ ਤੇਜ਼ ਹੋਏ ਆ। ਤੁਹਾਡੇ 'ਚ ਸ਼ੌਕ ਕਿਹਦੇ ਵੱਲ ਦੇਖ ਕੇ ਆਇਆ ਜੀ? ਬਸ ਆਂਢ ਗੁਆਂਢ 'ਚ ਆਸੇ ਪਾਸੇ ਦੇਖ ਕੇ, ਬਸ ਲੋਕਾਂ ਵੱਲ ਦੇਖ ਕੇ। ਅੱਛਾ ਜੀ। ਹਾਂਜੀ। ਤੇ ਸਭ ਤੋਂ ਪਹਿਲਾਂ ਜਦੋਂ 5-6 ਸਾਲ ਪਹਿਲਾਂ ਤੁਸੀਂ ਸ਼ੌਕ ਸ਼ੁਰੂ ਕੀਤਾ ਜੀ, ਹਾਂਜੀ। ਉਸ ਟਾਈਮ ਬੈਲ ਤੁਹਾਡੇ ਕੋਲ ਕੋਈ ਘਰ ਦਾ ਹੈ ਸੀਗਾ, ਮੁੱਲ ਲਿਆ ਸੀ ਜੀ? ਮੁੱਲ ਹੀ ਲਿਆ ਸੀਗਾ, ਵਹਿੜਾ ਲੈ ਕੇ ਪਾਲਿਆ ਸੀਗਾ, ਲੇਕਿਨ ਉਹ ਐਡਾ ਭੱਜਿਆ ਭੁੱਜਿਆ ਕੋਈ ਨਹੀਂ ਚੰਗਾ। ਉਹ ਤੋਂ ਪਿੱਛੇ ਫਿਰ ਅਸੀਂ ਮੁੱਲ ਲਿਆ ਕਿ 17 ਚੋਂ ਵਹਿੜਾ। ਅੱਛਾ ਜੀ। ਹਾਂਜੀ। ਕਦੋਂ ਦੀ ਗੱਲ ਹੈ ਜੀ ਇਹ? ਇਹ ਤਕਰੀਬਨ 15 ਦੀ ਗੱਲ ਆ ਜੀ। ਅੱਛਾ ਜੀ। ਹਾਂਜੀ। ਉਹ ਫਿਰ ਭਜਾਇਆ ਤਕਰੀਬਨ ਮੈਂ 1.5-2 ਸਾਲ ਭਜਾਇਆ ਜੀ। ਉਹ ਬੈੜਾ ਤੁਸੀਂ ਹਾਲੀ ਲਿਆ ਸੀ ਕਿ ਹਾਲ ਹੀ ਲਿਆ ਤਾਂ ਜੀ, ਅਮਜਦ ਗੁੱਜਰ ਕੋਲੋਂ। ਅੱਛਾ। 217 ਕਿਹੜੀ ਕੰਨੀ ਦੇ ਭਜਦਾ ਸੀ ਜੀ ਉਹ? ਉਹ ਥੱਲੇ ਵਾਲੇ ਪਾਸੇ। ਉਦੋਂ ਕਿੰਨੇ ਦਾ ਲਿਆ ਸੀ ਜੀ? ਸਪੈਸ਼ਲ ਰੇਟ ਦਾ ਲਿਆ ਸੀ ਕਿ ਨਾਰਮਲੀ? ਨਹੀਂ, ਨਾਰਮਲੀ ਰੇਟ ਸੀਗਾ, ਲੇਕਿਨ ਉਸ ਹਿਸਾਬ ਨਾਲ ਸਪੈਸ਼ਲ ਵੀ ਸੀਗਾ। ਉਸ ਦੌਰ 'ਚ ਕਿੰਨੇ ਦਾ ਹਾਂ, ਸੀ? 90,000 ਦਾ ਲਿਆ ਸੀਗਾ। ਉਸ ਦੌਰ 'ਚ ਆਮ ਬੈੜਾ ਕਿੰਨੇ ਦਾ ਜਾਂਦਾ ਸੀ 15 'ਚ ਜੀ? ਤਕਰੀਬਨ ਉਹ ਉਦਾਂ ਚ ਲਾਈਏ ਤਕਰੀਬਨ 60-65,000 ਦਾ ਸੀਗਾ ਉਹ। ਅੱਛਾ, ਜਾਨੀ ਕਿ ਤੁਸੀਂ 20-30 ਹਜ਼ਾਰ ਰੁਪਿਆ ਐਕਸਟਰਾ ਭਰਿਆ ਜੀ? ਹਾਂਜੀ, ਬਿਲਕੁਲ ਸ਼ੌਕ ਕਰਕੇ ਜੀ। ਅੱਛਾ ਜੀ। ਹਾਂਜੀ। ਉਤਲੀ ਕੰਨੀ ਦਾ ਦੱਸਿਆ ਜੀ? ਥੱਲੇ ਵਾਲੀ ਅੱਛਾ, ਕੰਨੀ ਦਾ। ਥੱਲੇ ਵਾਲੀ ਕੰਨੀ ਦਾ ਸੀਗਾ। ਹਾਂਜੀ। ਤੇ ਉਹ ਆਪਣਾ ਤੁਹਾਡੇ ਕੋਲ ਆ ਕੇ ਫਿਰ ਉਹਦੀ ਕੀ ਕੰਡੀਸ਼ਨ ਰਹੀ ਜੀ? ਕਿਸ ਤਰ੍ਹਾਂ ਦੌੜਦਾ ਭੱਜਦਾ ਰਿਹਾ ਜੀ? ਉਹ ਬਹੁਤ ਅੱਛਾ ਭੱਜਿਆ, ਲੇਕਿਨ ਨਾ ਕਹਿਣ ਦਾ ਮਤਲਬ ਸਾਡੇ ਕੋਲ ਆਪ ਹੀ ਨਹੀਂ ਪੂਰਾ ਆਇਆ ਗਿਆ। ਉਹਦੀ ਵਜ੍ਹਾ ਤੋਂ ਨਾ 2-3 ਦੌੜਾਂ ਜਿੱਤਿਆ ਵੀ ਆ, ਲੇਕਿਨ ਬਸ ਸਾਡੇ ਕੋਲ ਬਹੁਤਾ ਭਜਾ ਨਹੀਂ ਹੋਇਆ। ਉਹਦੀ ਵਜ੍ਹਾ ਜੀ ਕੀ ਮਸਲਾ ਬਣਿਆ ਜੀ? ਬਸ ਘਰੇਲੂ ਮਸਲਾ, ਕਹਿਣ ਦਾ ਮਤਲਬ ਵੀ ਆਪਣਾ ਟਾਈਮ ਨਹੀਂ ਲੱਗਦਾ ਸੀਗਾ ਕੰਮ ਤੋਂ। ਅੱਛਾ ਜੀ। ਹਾਂ। ਤੇ ਉਹਦੇ ਨਾਲ ਜੋੜ ਤੁਸੀਂ ਕਿਹਦਾ ਬਣਾਉਂਦੇ ਸੀ ਜੀ? ਜੋੜ ਅਕਰਮ ਸਵਾਰ ਸੀਗਾ ਸਾਡਾ ਜੀ, ਉਹਨੇ ਬਣਾਉਣਾ। ਚੀਨਾ ਰੋਪੜੀਆਂ ਵਾਲਾ ਭੱਜਦਾ ਰਿਹਾ, ਮਸ਼ਹੂਰ ਬਲਦ, ਉਹਦੇ ਨਾਲ ਵੀ ਭੱਜਿਆ। ਘੋੜਾ ਇੱਥੇ ਪੱਕੇ ਖੂਹ ਦਾ ਭੱਜਦਾ ਰਿਹਾ, ਉਹਦੇ ਨਾਲ ਵੀ ਭੱਜਿਆ, ਮਾਸ਼ਾਅੱਲਾ ਤਕੜਾ ਭੱਜਿਆ। ਅੱਛਾ ਜੀ। ਹਾਂਜੀ। ਹੋਰ ਬਲਦਾਂ ਨਾਲ ਵੀ ਬਹੁਤਿਆਂ ਨਾਲ ਭੱਜਿਆ। ਅੱਛਾ ਜੀ। ਫਿਰ ਬਾਅਦ ਦੇ ਵਿੱਚ ਤੁਸੀਂ ਉਹ ਸੇਲ ਕਰਤਾ ਜਾਂ ਹਾਂਜੀ, ਉਹ ਕਿ? ਸੇਲ ਕਰਤਾ ਸੀ। ਫਿਰ ਮੇਰੇ ਕੋਲ ਆ ਘਰ ਦਾ ਵੈੜਾ ਹੋ ਗਿਆ, ਇਹਦਾ ਰਾਂਝਾ ਨਾਂ ਰੱਖਿਆ ਸੀ ਜੀ। ਅੱਛਾ, ਇੱਕ ਰਾਂਝਾ ਹੋਇਆ ਤੁਹਾਡੇ ਕੋਲ? ਇਹਦਾ ਰਾਂਝਾ ਹੁਣ ਦੁਬਾਰਾ ਨਾਂ ਇਹਦਾ ਬਦਲ ਕੇ ਸਕੰਦਰ ਰੱਖਿਆ ਸੀ। ਅੱਛਾ, ਇਹ ਤੁਹਾਡੇ ਘਰ ਦਾ ਜੀ? ਇਹ ਘਰ ਦਾ ਜੀ। ਇਹ ਹੁਣ ਮੂੰਹ ਤੋਂ ਕਿਸ ਤਰ੍ਹਾਂ ਜੀ? ਇਹ ਛਿੱਗਾ ਹੋਇਆ ਜੀ, ਮੂੰਹ ਤੋਂ ਛਿੱਗਾ ਹੋ ਗਿਆ ਜੀ। ਹਾਂਜੀ। ਇਹ ਕਦੋਂ ਦਾ ਤੁਸੀਂ ਭਜਾਉਣਾ ਸ਼ੁਰੂ ਕਰਤਾ ਸੀ ਜੀ ਇਹ? ਤਕਰੀਬਨ 17 'ਚ ਅਸੀਂ ਨਾ ਇਹਦੀ ਪਹਿਲੀ ਦੌੜ ਭਜਾਈ ਸੀ ਚੌਗੇ ਤੋਂ। ਅੱਛਾ। ਚੌਗੇ ਤੋਂ, ਹਾਂਜੀ। ਇਹ ਚੌਗਾ ਸੀਗਾ ਉਸ ਟਾਈਮ ਭਜਾਉਣ ਲੱਗ ਗਏ ਸੀ ਅਸੀਂ। ਅੱਛਾ ਜੀ। ਹਾਂਜੀ। ਤੇ ਇਹ ਕਿਹੜੀ ਕੰਨੀ ਦੇ ਭਜਾਇਆ ਜੀ ਤੁਸੀਂ? ਇਹ ਉਤਲੀ ਕੰਨੀ ਤੋਂ ਭਜਾਇਆ ਸ਼ੁਰੂ ਤੋਂ, ਲੇਕਿਨ ਹੁਣ ਬਾਅਦ 'ਚ ਆ ਕੇ ਦੋਨੋਂ ਕੰਨੀਆਂ ਤੇ ਭਜਦਾ। ਹੁਣ ਅੱਛਾ, ਚੌਗਾ ਹੁਣ ਤੱਕ ਤੁਸੀਂ ਭਜਾਇਆ ਹੀ ਨਹੀਂ ਜੀ ਇਹਨੂੰ? ਨਹੀਂ, ਕੋਈ ਨਹੀਂ ਭਜਾਇਆ। ਅੱਛਾ ਜੀ। ਹਾਂਜੀ। ਹੁਣ ਦੋਵਾਂ ਕੰਨੀਆਂ ਦੇ ਭਜਾਉਂਦਾ ਜੀ? ਦੋਨੋਂ ਕੰਨੀਆਂ ਤੇ ਭਜਦਾ। ਇੱਕੋ ਤਰ੍ਹਾਂ ਭਜਦਾ ਜੀ? ਜਿਸ ਤਰ੍ਹਾਂ ਮਰਜ਼ੀ, ਕੋਈ ਮਸਲਾ ਨਹੀਂ ਜੀ। ਅੱਛਾ ਜੀ। ਜ਼ਿਆਦਾਤਰ ਹੁਣ ਇਹਨੂੰ ਕੌਣ ਭਜਾਉਂਦੇ ਸਵਾਰ? ਅਕਰਮ? ਹੁਣ ਸਵਾਰ ਅਕਰਮ ਬਦਲ ਗਿਆ, ਲੇਕਿਨ ਸ਼ਾਦ ਭਜਾਉਂਦਾ। ਆਹ ਦੌੜ ਵੀ ਸ਼ਾਦ ਨੇ ਭਜਾਈ ਹੈ ਜੀ, ਉਹ ਤੋਂ ਪਿਛਲੀ ਵੀ ਦੌੜ ਸ਼ਾਦ ਨੇ ਭਜਾਈ। ਅੱਛਾ ਜੀ। ਹਾਂਜੀ। ਤੇ ਹੁਣ ਤੁਸੀਂ ਇਹਦੇ ਨਾਲ ਜੋੜ ਕਿਹਦਾ ਬਣਾਉਂਦੇ ਆ ਜੀ? ਕਿਹੜੇ ਬੈਲ ਦਾ ਜੋੜ? ਹੁਣ ਪਿਛਲੀ ਆ ਜਿਹੜੀ ਕੱਲ ਦੌੜ ਭੱਜੀ ਅਸੀਂ, ਸ਼ੇਰੂ ਸੀਗਾ 196 ਦਾ। ਅੱਛਾ ਜੀ। ਉਹਦੇ ਨਾਲ ਭੱਜੇ ਆ। ਅੱਛਾ ਜੀ। ਹਾਂ, ਮਾਸ਼ਾਅੱਲਾ ਬਹੁਤ ਸੋਹਣੇ ਭੱਜੇ ਚੌਥੇ ਰਾਉਂਡ 'ਚ ਨਾ। ਰੌਡ ਲੂਜ਼ ਹੋ ਗਿਆ ਜੀ ਫਿਰ ਤੁਹਾਡਾ? ਹਾਂਜੀ, ਹਲੂਜ਼ ਹੋ ਗਿਆ। ਅੱਛਾ ਜੀ। ਹਾਂਜੀ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜੀ ਤੁਹਾਡੇ ਬੈਲ ਦੇ ਬਾਰੇ ਜੀ ਕੀ ਖਿਆਲਾਤ ਆ ਜੀ? ਨਹੀਂ, ਇਨਸ਼ਾਅੱਲਾ ਭਜਾਵਾਂਗੇ ਤੇ ਭਜਾਉਂਦੇ ਰਹਾਂਗੇ। ਸ਼ੌਕ ਆ ਜੀ, ਅੱਲਾ ਖੈਰ ਰੱਖੇ। ਤੇ ਹੁਣ ਕੋਈ ਹੋਰ ਤੁਸੀਂ ਬੈਲ ਮੁੱਲ ਲਿਆ ਜਾਂ ਕੋਈ ਘਰ ਦਾ ਜੀ? ਘਰ ਦੇ ਬੱਚੇ ਹੋ ਗਏ। ਹਾਂਜੀ, ਮਾਸ਼ਾਅੱਲਾ ਹੋਰ ਘਰ ਦੇ ਬੈਲ ਤੁਸੀਂ ਦੇਖੇ ਹੀ ਆ ਜਿੰਨੇ ਹੈਗੇ। ਮਾਸ਼ਾਅੱਲਾ 5-6 ਬੈਲ ਆ ਮੇਰੇ ਕੋਲ, ਤੇ ਬਲਕਿ 7-8 ਬਣਦੇ ਆ ਮਾਸ਼ਾਅੱਲਾ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਉਸਤਾਦ ਸ਼ਾਹਦ ਨਹੀਂ ਭਜਾਉਣਾ ਜੀ? ਇਨਸ਼ਾਅੱਲਾ ਜਦ ਤੱਕ ਉਸਤਾਦ ਭਜਾਊਗਾ ਅਸੀਂ ਬਲਦ ਉਸਤਾਦ ਕੋਲ ਹੀ ਭਜਾਵਾਂਗੇ ਤੇ ਇਨਸ਼ਾਅੱਲਾ। ਜੋੜ ਜੋੜ ਸ਼ਾਹਦ ਦੀ ਮਰਜ਼ੀ ਨਾਲ ਨਹੀਂ ਬਣਨਾ ਜੀ? ਸ਼ਾਦ ਦੀ ਮਰਜ਼ੀ ਨਾਲ, ਅੱਛਾ, ਬਿਲਕੁਲ। ਪਰਫੈਕਟ ਜੋੜ ਜੀ ਕਿਹੜੇ ਜਾਨਵਰਾਂ ਨਾਲ ਬਣਦਾ, ਕਿਹੜੇ ਬੈਲਾਂ ਨਾਲ ਬਣਦਾ ਤੁਹਾਡਾ ਜੀ? ਪਰਫੈਕਟ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਚੰਗਾ ਮੰਗੀ ਅਗਲੇ ਕੋਲੋਂ। ਹਾਂਜੀ। ਚੰਗੇ ਨਾਲ ਜੋੜ ਤਕੜਾ ਬਣ ਜਾਂਦਾ। ਚ ਮਾੜਾ ਜੇ ਸਾਡੇ ਕੋਲੋਂ ਕਿਸੇ ਨੇ ਮੰਗਣਾ, ਉਹਨੇ ਫਿਰ ਮਾੜੇ ਵਾਲੇ ਨਹੀਂ ਸਾਡੇ ਕੋਲੋਂ ਮੰਗਣਾ ਨਾ, ਉਹ ਫਿਰ ਜੋੜ ਨਹੀਂ ਬਣਦਾ ਹੈ। ਕਹਿਣ ਦਾ ਮਤਲਬ ਇੱਕ ਅਗਲੇ ਨੂੰ ਰਾਜੀ ਕਰਨ ਵਾਲਾ ਮਸਲਾ ਬਣ ਜਾਂਦਾ। ਹਾਂਜੀ। ਤੇ ਤੁਸੀਂ ਦੌੜ ਕਿਦੋਂ ਕਦੀ ਕਰਵਾਈ ਹੈ ਜੀ? ਜਿਸ ਤਰ੍ਹਾਂ ਪਹਿਲੇ ਦੱਸਿਆ ਕਿ ਤੁਸੀਂ ਬਹੁਤ ਜ਼ਿਆਦਾ ਦੌੜਾ ਕਰਾਉਂਦੇ ਆਪਣੇ ਇਲਾਕੇ 'ਚ ਜੀ। ਦੌੜਾਂ ਤਾਂ ਮਾਸ਼ਾਅੱਲਾ ਮੈਂ ਤਕਰੀਬਨ ਚ ਗਿਣੀ ਹੈ ਤੇ 30-40 ਕਰਾਤੀਆਂ ਆਉਣੀਆਂ ਤਕਰੀਬਨ, ਲੇਕਿਨ ਹੁਣ ਥੋੜਾ ਜਿਹਾ ਮੈਂ ਪਿੱਛੇ ਹਟਿਆ। ਹੁਣ ਨਾ ਕੋਈ ਦਿਲ ਚੱਲ ਪਿਆ, ਪਿੰਡ ਦੀ ਮੁਖਾਲਫਤਾਂ ਦੀ ਵਜ੍ਹਾ ਤੋਂ ਨਾ ਪਿੰਡ ਦੇ ਬੰਦੇ ਨਾ ਥੋੜੇ ਜਿਹਾ ਫਸਾਦੀ ਜੇ ਕਰਦੇ ਆ। ਅੱਛਾ ਭਾਈ, ਇਦਾਂ ਵੀ ਕਿਹਾ ਜਾਂਦਾ ਕਿ ਬੰਦੇ ਨਾ ਆਪਣਾ ਦੌੜ ਰੱਖ ਲੈਂਦੇ ਆ ਪੈਸੇ ਬਚਾਉਣ ਦਾ ਕਰਕੇ ਜੀ? ਨਹੀਂ, ਇਹ ਗਲਤ ਗੱਲ। ਅਸੀਂ ਨਹੀਂ ਅੱਜ ਤਾਈਂ ਬਚਾਏ। ਕੋਈ ਬੰਦਾ ਸਾਬਤ ਕਰ ਦੇਵੇ। ਅਸੀਂ ਮੈਂ ਪੱਲਿਓ ਲਾ ਕੇ ਆਇਆ ਖੁਦ। ਪੱਲਿਓਂ ਲੱਗ ਜਾਂਦੇ ਆ? ਬਿਲਕੁਲ, ਹਾਂਜੀ। ਮੈਂ ਕੱਲ ਵੀ ਪੱਲੇ ਲਾ ਗਿਆ, ਪਹਿਲਾਂ ਵੀ ਪੱਲੇ ਲਾਇਆ। ਇਨਸ਼ਾਅੱਲਾ ਕਦੇ ਵੀ ਅਸੀਂ ਇਹਨਾਂ ਬਚਾਉਣ ਵਾਲੀ ਕੋਸ਼ਿਸ਼ ਨਾਲ ਦੌੜ ਨਹੀਂ ਕਰਾਈ। ਹਾਂ, ਘਾਟਾ ਵਾਧਾ ਹੋ ਜਾਂਦਾ, ਲੇਕਿਨ ਮੈਂ 10-10 ਹਜ਼ਾਰ ਰੁਪਈਆ ਵੀ ਦੌੜ 'ਚ ਪਾ ਗਿਆ, ਲੇਕਿਨ ਮੈਂ ਕਦੇ ਕਿਸੇ ਨੂੰ ਗੱਲ ਨਹੀਂ ਕੀਤੀ ਕੋਈ ਵੀ। ਅੱਛਾ ਜੀ। ਹਾਂਜੀ, ਇਨਸ਼ਾਅੱਲਾ ਉੱਥੇ ਹੀ ਦੌੜ ਨਿਬੇੜ ਕੇ ਆਪਣਾ ਸਾਰਿਆਂ ਨੂੰ ਪੈਸੇ ਦੇ ਕੇ ਕਲੀਅਰ ਕਰਕੇ ਆਏ ਹਾਂ ਅਸੀਂ ਇਨਸ਼ਾਅੱਲਾ। ਤੇ ਤੁਹਾਡੀ ਦੌੜ ਜੀ ਪੀਸਫੁਲ ਤੇ ਪੁਰਅਮਨ ਹੋਈ ਜੀ? ਇਨਸ਼ਾਅੱਲਾ। ਕਦੇ ਨਹੀਂ ਇਨਸ਼ਾਅੱਲਾ ਮਸਲਾ ਬਣਿਆ ਨਾ ਬਣਨ ਦੇ ਆਪਾਂ ਅੱਲਾ ਦੇ ਹੁਕਮ ਨਾਲ। ਜਿਹੜੀ ਹੁਣ ਕਮੇਟੀ ਦੇ ਵਿੱਚ ਜੀ ਕੋਈ ਰੱਦੋ ਬਦਲ ਹੋਇਆ ਜੀ, ਕੋਈ ਚਿਹਰੇ ਬਦਲੇ ਆ ਜੀ? ਹਾਂਜੀ। ਤੇ ਕੋਈ ਸਰਪ੍ਰਾਈਜ਼ ਦੀ ਦੁਬਾਰਾ ਫੇਰ ਆਈ ਹੈ ਜੀ ਆਸਮ ਜਵੇਦ ਦੇ ਕੋਲ ਜੀ? ਹਾਂਜੀ, ਬਸ ਠੀਕ ਆ ਜੀ, ਉਹ ਚੱਲ ਰਹੀ ਹੈ। ਕਹਿਣ ਦਾ ਮਤਲਬ ਜੀ ਪੁੱਛ ਕੋਈ ਨਹੀਂ ਰਿਹਾ, ਪੁੱਛ ਪ੍ਰਤੀਤ ਕੋਈ ਨਹੀਂ ਜੀ। ਉਹ ਕਹਿੰਦੇ ਨੇ ਜਿਹੜਾ ਤਕੜਾ ਬੰਦਾ ਉਹਦੀ ਚੱਲ ਰਹੀ ਆ, ਮਾੜੇ ਬੰਦੇ ਨੂੰ ਕੋਈ ਨਹੀਂ ਪੁੱਛਦਾ ਜੀ। ਅੱਛਾ, ਹੁਣ ਕਮੇਟੀ ਦੇ ਤੁਸੀਂ ਮੁਤਮਿਨ ਨਹੀਂ ਹੈਗੇ ਜੀ ਰੂਲਸ? ਕਮੇਟੀ ਦੇ ਬਸ ਪੂਰੇ ਮੁਤਮਿਨ ਕੋਈ ਨਹੀਂ। ਜਿਸ ਤਰ੍ਹਾਂ ਨਾ ਇੱਕ ਤਰੀਕੇ ਨਾਲ ਚੱਲਦੀ ਆ,
ਆ, ਇੱਕ ਦੌੜ ਉਧਰ ਦੇ ਦਿੰਦੇ ਆ ਜ਼ਿਲ੍ਹੇ 'ਚ, ਇੱਕ ਇੱਧਰ ਦੇ ਦਿੰਦੇ ਆ। ਉਹ ਕਹਿਣ ਦਾ ਮਤਲਬ ਮਸਲਾ ਬਣਦਾ ਦੌੜ ਦਾ। ਅੱਛਾ, ਇਹ ਹੁਣ ਮੈਂ ਦੌੜ ਕਰਾਈ ਨਾ, ਮੈਂ ਇਹਨਾਂ ਕੋਲ ਟਾਈਮ ਲਿਆ ਜੀ ਪਹਿਲਾਂ 5 ਤਰੀਕ ਦਾ, ਇਹਨਾਂ ਨੇ ਬਾਅਦ 'ਚ ਦੌੜ ਦਾ 8 ਤਰੀਕ ਦਾ ਵੀ ਟਾਈਮ ਦੇ ਦਿੱਤਾ। ਅੱਛਾ ਜੀ। ਹੁਣ ਉਹਦੀ ਵਜ੍ਹਾ ਨਾਲ ਮੇਰੀ ਕੱਲ ਗੱਡੀਆਂ ਬਹੁਤ ਘੱਟ ਭੱਜੀਆਂ, ਮੇਰਾ ਸ਼ੌਕ ਨਹੀਂ ਪੂਰਾ ਹੋਇਆ ਜਿਸ ਤਰ੍ਹਾਂ ਮੈਂ ਸ਼ੌਕ ਕਰਾਨਾ। ਗਰਾਊਂਡ ਭਰਦਾ, ਰੌਂਡ ਭਰ ਕੇ ਜਾਂਦੇ ਜਿਸ ਤਰ੍ਹਾਂ। ਅੱਛਾ ਜੀ, ਇਹ ਗੱਲ ਜਿਹੜੀ ਤੁਹਾਡੀ ਕੀਤੀ ਹੋਈ ਹੈ ਕਮੇਟੀ ਤੱਕ ਵੀ ਪਹੁੰਚਣੀ ਹੈ ਤੁਸੀਂ ਕਿਉਂਕਿ ਕੋਈ ਵੀ ਜਦੋਂ ਰੂਲਸ ਬਣਦੇ ਆ ਜੀ ਉਹਦੇ ਬਾਰੇ ਜਿਨ੍ਹਾਂ ਤੇ ਰੂਲਸ ਦਾ ਅਪਲਾਈ ਹੋਣਾ ਹੁੰਦਾ ਜੀ, ਇੰਪਲੀਮੈਂਟ ਹੋਣਾ ਹੁੰਦਾ, ਉਹ ਦੋਸਤ ਜਦੋਂ ਆਪਣੀ ਰਾਏ ਪੇਸ਼ ਕਰਦੇ ਆ, ਰੂਲਸ ਬਣਾਉਣ ਵਾਲਿਆਂ ਨੂੰ ਵੀ ਪਤਾ ਲੱਗਦਾ ਵੀ ਇਹਨੂੰ ਜਿਸ ਤਰ੍ਹਾਂ ਕੀਤਾ ਜਾਵੇ ਤੇ ਬਿਹਤਰ ਹੀ ਆ। ਇਸ ਤਰ੍ਹਾਂ ਆਵਾਮ ਚਾਹ ਰਹੀ ਹੈ ਜਿਨ੍ਹਾਂ ਉੱਤੇ ਅਸੀਂ ਅਪਲਾਈ ਕਰ ਰਹੇ ਹਾਂ, ਤੇ ਤੁਸੀਂ ਕੀ ਕਹੋਗੇ ਕਮੇਟੀ ਨੂੰ ਕਿ ਇਸ ਗੱਲ ਨੂੰ ਇਸ ਤਰ੍ਹਾਂ ਕਰੋ ਜੀ? ਕਮੇਟੀ ਨੂੰ ਮੇਰੀ ਤਾਂ ਇਹੀ ਅਰਜ਼ ਆ ਵੀ 8 ਦਿਨਾਂ ਦੀ ਦੌੜ ਦੇਣ, 8ਵੇਂ ਦਿਨ ਦੀ ਐਤਵਾਰ ਦੀ। ਅੱਛਾ ਜੀ। ਪਹਿਲਾਂ ਟੋਭਾ ਜ਼ਿਲ੍ਹਾ ਕਰਾਵੇ, ਟੋਭਾ ਜ਼ਿਲ੍ਹਾ ਨਹੀਂ ਕਰਾਉਂਦਾ ਫੈਸਲਾਬਾਦ ਜ਼ਿਲ੍ਹਾ ਕਰਾਵੇ। ਫੈਸਲਾਬਾਦ ਜ਼ਿਲ੍ਹੇ ਦੇ ਵਿੱਚੋਂ ਇਸ ਤਰ੍ਹਾਂ ਹੋ ਜਾਣ, 2 ਕਰਾ ਲੈਣ ਭਾਵੇਂ ਫੈਸਲਾਬਾਦ ਜ਼ਿਲ੍ਹਾ, ਕੋਈ ਇਤਰਾਜ਼ ਨਹੀਂ। ਟੋਭਾ 2 ਕਰਾ ਲਵੇ, ਇੱਧਰ ਨਹੀਂ ਕਰਾਉਂਦੀ, ਕੋਈ ਮਸਲਾ ਨਹੀਂ ਹੈਗਾ। ਲੇਕਿਨ ਕਹਿਣ ਦਾ ਮਤਲਬ ਦੌੜ 8ਵੇਂ ਦਿਨ, ਓਪਨ ਦੌੜ 8ਵੇਂ ਦਿਨ ਹੋਣੀ ਚਾਹੀਦੀ, ਉਹ ਤੋਂ ਇਲਾਵਾ ਹੋਣੀ ਨਹੀਂ ਚਾਹੀਦੀ। ਜਿਹੜੀ ਵਿੱਚ ਦੌੜ ਦੁੰਦੇ ਖੇਰੇ, ਹਾਂ, ਇਹ ਚੌਥੇ ਦਿਨ ਹੋਣੀ ਚਾਹੀਦੀ ਵਿੱਚ। ਇਹਦੇ ਵਿੱਚ ਵੀ 8 ਦਿਨ ਦਾ ਵਕਫਾ ਹੋਣਾ ਚਾਹੀਦਾ। ਠੀਕ ਹੈ, ਯਾਨੀ ਇਸ ਦੌੜ ਤੋਂ ਦੌੜ ਦਾ ਜਿਹੜੀ ਓਪਨ ਦੌੜ ਆ, ਦੋਵਾਂ ਦੌੜਾਂ ਦੇ ਦਰਮਿਆਨ ਵੀ 8 ਦਿਨ ਦਾ ਵਕਫਾ ਹੋਣਾ ਚਾਹੀਦਾ। ਹਾਂਜੀ, ਜੇ ਕੋਈ ਖੀਰੇ ਦੀ ਦੌੜ ਆ, ਖੀਰੇ ਵਾਲੀ ਦੌੜ ਦਾ ਵੀ, ਹਾਂ, ਉਹਨਾਂ ਦਾ ਵੀ 8 ਦਿਨ ਦਾ ਵਕਫਾ ਹੋਣਾ ਚਾਹੀਦਾ। ਹਾਂ, ਜੇ ਪਰਾਂ ਟੋਭੇ ਜ਼ਿਲ੍ਹੇ 'ਚ, ਇੱਧਰ ਫੈਸਲਾਬਾਦ ਜ਼ਿਲ੍ਹੇ 'ਚ ਹੋ ਜਾਵੇ, ਇਹ ਤੋਂ ਇਲਾਵਾ ਦੌੜ ਨਾ ਹੋਵੇ। ਕਹਿਣ ਦਾ ਮਤਲਬ ਫਿਰ ਬੜਾ ਮਸਲਾ ਬਣਦਾ, ਐਂਟਰੀਆਂ ਨਹੀਂ ਹੁੰਦੀ, ਸਵਾਰ ਨਹੀਂ ਆਉਂਦੇ, ਗੱਡੀਆਂ ਨਹੀਂ ਆਉਂਦੀ, ਗਰਾਊਂਡ ਨਹੀਂ ਭਰਦਾ, ਸ਼ੌਕ ਨਹੀਂ ਹੁੰਦਾ। ਹੁਣ ਤਕਰੀਬਨ ਮਹੀਨੇ ਡੇਢ ਤੋਂ ਨਾ ਗਰਾਊਂਡ ਕੋਈ ਨਹੀਂ ਭਰ ਰਹੇ ਜੀ, ਜਿਸ ਤਰ੍ਹਾਂ ਭਰਦੇ ਆ ਨਾ ਮੇਲੇ, ਕੋਈ ਨਹੀਂ। ਜੇ ਦੌੜ ਕਰਾਈ ਆ, ਗੱਡੀਆਂ 10-20 ਗੱਡੀਆਂ ਹੋ ਜਾਂਦੀਆਂ, ਸ਼ੌਕ ਨਹੀਂ ਹੁੰਦਾ। 5-7 ਗੱਡੀਆਂ ਭੱਜਦੀਆਂ, ਚਲੋ ਜੀ 2-2 3-3 ਭੱਜ ਗਏ। ਹੁਣ ਇਹ ਸ਼ੌਕ ਹੋ ਰਿਹਾ ਜੀ। ਹਾਲਾਂਕਿ ਅੱਗੇ ਇਹੀ ਸ਼ੌਕ ਸੀਗਾ, 8-8 ਗੱਡੀਆਂ ਭਰ ਕੇ 9-9 ਰਾਉਂਡ, 9-9 10-10 ਤੇ 10-10 ਗੱਡੀਆਂ ਭਰ ਕੇ ਜਾਣੀਆਂ, ਸਪੈਸ਼ਲ ਰਾਉਂਡ ਹੋ ਜਾਣੇ। ਲੇਕਿਨ ਨਹੀਂ, ਹੁਣ ਨਹੀਂ ਹੁੰਦੇ। ਹੁਣ ਸਿਰਫ ਗੱਡੀਆਂ 3-3 ਚਲੀ ਜਾਂਦੀਆਂ ਜੀ, ਮੁਕਾਬਲੇਬਾਜ਼ੀ ਦੀ, ਜਿੱਦਬਾਜ਼ੀ ਦੀ ਚਲੀ ਜਾਂਦੀਆਂ, ਬਾਕੀ ਸਾਰੇ ਘਰ ਰਹਿ ਜਾਂਦੇ। ਕਿਉਂ? ਉਹ ਪਰਸੋਂ ਭੱਜਿਆ ਹੁੰਦਾ, ਉਹਨੇ ਅੱਜ ਕਾਹਨੂੰ ਭੱਜਣਾ। ਇਸ ਤਰ੍ਹਾਂ ਕਰਕੇ ਬੜਾ ਮਸਲਾ ਬਣਦਾ। ਇਹ ਤਾਂ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਨਾ, ਪੁੱਛੇ ਦੱਸੇ ਵੀ ਭਾਈ ਜੀ ਕਿਹੜਾ। ਹੁਣ ਸਦਰ ਜਿਹੜੇ ਇੱਧਰ ਸਾਡੇ ਸਦਰ ਆ, ਉਹ ਭਾਈ ਜੀ ਆਪਣੀ ਮਰਜ਼ੀ ਨਾਲ ਟਾਈਮ ਦੇ ਦਿੰਦੇ, ਜਿਹੜੇ ਪਰਲੇ ਸਦਰ ਆ ਉਹ ਆਪਣੀ ਮਰਜ਼ੀ ਨਾਲ ਟਾਈਮ ਦੇ ਦਿੰਦੇ, ਜਿਹੜੇ ਸਦਰਾਂ ਦੇ ਥੱਲੇ ਆ ਨਾਇਬ ਸਦਰ ਆ, ਉਹ ਭਾਈ ਜੀ ਆਪਣੀ ਮਰਜ਼ੀ ਨਾਲ ਤਲਕ ਵਾਲਿਆਂ ਨੂੰ ਟਾਈਮ ਦੇ ਦਿੰਦੇ ਆ। ਕੋਈ ਨਹੀਂ ਪਤਾ ਚੱਲ ਰਿਹਾ ਕਮੇਟੀ ਕਿਹੜੀ ਆ ਕਿ ਨਹੀਂ ਆ। ਬਲਕਿ ਇਹ ਤੋਂ ਪਹਿਲਾਂ ਸੇਠ ਬੂਟਾ ਸਾਹਿਬ ਸੀਗੇ, ਅਸੀਂ ਉਹਨੂੰ ਮੰਨਦੇ ਹਾਂ, ਹੁਣ ਵੀ ਸਦਰ ਅਸੀਂ ਉਹਨੂੰ ਮੰਨਦੇ ਹਾਂ, ਲੇਕਿਨ ਉਹ ਬਹੁਤ ਬਿਹਤਰ ਸੀਗਾ। ਉਹ ਹਰ ਚੀਜ਼ ਦਾ ਐਕਸ਼ਨ ਲੈਂਦਾ ਸੀ, ਪੁੱਛਦਾ ਸੀਗਾ, ਦੱਸਦਾ ਸੀਗਾ ਕਿਸੇ ਨੂੰ ਵੀ ਭਾਈ ਜੀ ਆ ਦੌੜ ਕਾਹਤੋਂ ਹੋਈ ਆ। ਹੁਣ ਪਿੱਛੇ ਜੀ 2 ਦੌੜਾਂ ਹੋਈਆਂ, 18 ਤਰੀਕ ਨੂੰ ਹੋਈ ਆ, ਇੱਕ ਟੋਭੇ ਹੋਈ ਆ ਤੇ ਇੱਕ ਇੱਥੇ ਆਪਣਾ ਗੋਖੋਵਾਲ ਹੋਈ ਆ ਨਾ। ਅੱਛਾ ਜੀ। ਹਾਂ, 2 ਦੌੜਾਂ ਹੋਈਆਂ। ਉਹ ਓਪਨ ਸੀਗੀ ਟੋਭੇ ਵਾਲੀ ਤੇ ਆ ਜ਼ਿਲ੍ਹੇ ਦੀ ਸੀਗੀ। ਤੁੱਕ ਨਹੀਂ ਬਣਦਾ ਸੀਗਾ 2 ਦੌੜਾਂ ਹੋਣ ਦਾ। ਇੱਕ ਦਿਨ 'ਚ ਹੀ ਹੋਈਆਂ ਜੀ? ਇੱਕ ਦਿਨ 'ਚ 2 ਦੌੜਾਂ ਹੋਈਆਂ, ਇੱਕ ਓਪਨ ਹੋਈ ਆ, ਇੱਕ ਜ਼ਿਲ੍ਹੇ ਦੀ ਹੋਈ ਆ। ਅੱਛਾ ਜੀ। ਲੇਕਿਨ ਦੋਨੋਂ ਘਰਾਂ ਨੇ ਜਿੱਦ ਦੇ ਵਿੱਚ ਦੌੜਾਂ ਕਰਾਈਆਂ। ਕਹਿਣ ਦਾ ਮਤਲਬ ਕਮੇਟੀ ਨੇ ਪੁੱਛਿਆ ਹੀ ਨਹੀਂ ਹੈਗਾ, ਜਾਂ ਕਮੇਟੀ ਨੇ ਮੁਤਮਿਨ ਕੀਤਾ ਹੀ ਨਹੀਂ। ਇੱਕ ਘਰ ਨੂੰ ਮੁਤਮਿਨ ਕਰਕੇ ਅੱਗੇ ਪਿੱਛੇ ਕਰਦੇ, ਟਾਈਮ ਦਿੰਦੇ, ਲੇਕਿਨ ਨਹੀਂ ਕੀਤਾ ਕਿਸੇ ਨੇ। ਕੋਈ ਨਹੀਂ ਜੀ, ਚੱਲ ਰਿਹਾ ਕੰਮ, ਕਹਿੰਦੇ ਚੱਲੀ ਜਾਣ ਦਿਓ। ਹਾਂਜੀ ਜੀ ਰਾਣਾ ਸਾਹਿਬ, ਬਹੁਤ ਜ਼ਿਆਦਾ ਸ਼ੁਕਰੀਆ ਜੀ, ਤੁਸੀਂ ਕੋਈ ਕਮੇਟੀ ਵਾਸਤੇ ਵੀ ਆਪਣੀ ਰਾਏ ਦਾ ਇਜ਼ਹਾਰ ਕੀਤਾ। ਤੇ ਅੰਕਲ ਇਬਰਾਹੀਮ ਸਾਹਿਬ ਜੀ, ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੀ ਗੱਲਾਂ ਬਾਤਾਂ ਕੀਤੀਆਂ ਜੀ। ਤੇ ਦੋਸਤੋ, ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ। ਮਿਲਾਂਗੇ ਇਨਸ਼ਾਅੱਲਾ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਨਾਲ। ਉਦੋਂ ਤੱਕ ਵਾਸਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ ਜੀ। ਸਾਨੂੰ ਇਜਾਜ਼ਤ ਦਿਓ ਜੀ। ਅੱਲਾ ਹਾਫਿਜ਼, ਅੱਲਾ ਨਿਗਹਬਾਨ, ਰੱਬ ਰਾਖਾ।